ਵੀਤਨਾਮੀ ਮੂਲ ਦਾ ਬੰਦਾ 1 ਸਾਲ ਪਹਿਲਾਂ USA ਤੋਂ ਸਾਊਥ ਸੁਡਾਨ ਨੂੰ ਜੋ ਆ ਡਿਪੋਰਟ ਕਰ ਦਿੱਤਾ ਗਿਆ ਸੀ। ਹੁਣ ਉਸ ਨੂੰ ਜਿਹੜਾ ਆ ਵਾਪਸ ਵੀਤਨਾਮ ਭੇਜ ਦਿੱਤਾ ਗਿਆ ਹੈਗਾ। ਇਹ ਜਿਹੜਾ ਵੀਤਨਾਮੀ ਨੈਸ਼ਨਲ ਆ 3rd ਕੰਟਰੀ ਡਿਪੋਰਟੇਸ਼ਨ ਪ੍ਰੋਗਰਾਮ ਦੇ ਤਹਿਤ ਇਸ ਨੂੰ ਭੇਜਿਆ ਗਿਆ ਸੀ। ਸਾਊਥ ਸੁਡਾਨ ਦੀ ਮਿਨਿਸਟਰੀ ਆਫ ਫੋਰਨ ਅਫੇਅਰ ਨੇ ਅਨਾਉਂਸ ਕੀਤਾ ਵੀ 44 ਸਾਲਾਂ ਦਾ ਟਵੈਨ ਫੈਨ ਜੋ ਆ ਉਸ ਨੂੰ ਰੈਪਰੀਡੇਟ ਕਰ ਦਿੱਤਾ ਗਿਆ ਆ ਵੀਤਨਾਮ ਨੂੰ। ਤੇ ਉਹਨਾਂ ਨੇ ਇਹ ਕਿਹਾ ਵੀ ਇਹ ਜਦੋਂ ਸਾਡੀ ਜੇਲ੍ਹ 'ਚ ਵੀ ਰਿਹਾ ਤੇ ਬੜਾ ਡਿਸਿਪਲਿਨਡ ਸੀ, ਜੋਇਫੁਲ ਸੀ ਤੇ ਬੜਾ ਹੈਲਥੀ ਰਿਹਾ ਹੈਗਾ। ਇਹ ਉੱਥੇ ਦੇ ਜਿਹੜੇ ਸਪੋਕਸ ਪਰਸਨ ਆ ਐਗੋਕ ਐਨੀਅਰ ਉਹਨਾਂ ਨੇ ਇਹ ਕਿਹਾ ਆ। 7 ਬੰਦੇ ਹੋਰ ਉਹਨਾਂ ਦੇ ਨਾਲ ਅਫਰੀਕਾ ਦੇ ਇਸ ਮੁਲਕ ਦੇ ਵਿੱਚ ਭੇਜੇ ਗਏ ਸੀ ਮਈ 2025 ਚ। ਪਹਿਲਾਂ ਇਹਨਾਂ ਨੂੰ ਯੂਐਸ ਦਾ ਮਿਲਟਰੀ ਬੇਸ ਜਿਹੜਾ ਆ ਜਿਓਬੋਟੀ ਉੱਥੇ ਭੇਜਿਆ ਗਿਆ ਸੀ। ਉਹ ਤੋਂ ਬਾਅਦ ਸਾਊਥ ਸੁਡਾਨ ਦੇ ਵਿੱਚ ਭੇਜਿਆ ਗਿਆ। ਸੋ ਹੁਣ ਜਿਹੜਾ ਜੂਬਾ ਸਾਊਥ ਸੁਡਾਨ ਦੀ ਕੈਪੀਟਲ ਆ ਉੱਥੋਂ ਇਸ ਨੂੰ ਜਿਹੜਾ ਵੀਤਨਾਮ ਦੇ ਵਿੱਚ ਭੇਜ ਦਿੱਤਾ ਗਿਆ ਆ। ਸੋ ਸੁਡਾਨ ਦੇ ਵਿੱਚ ਮੋਸਟਲੀ ਲੋਕ ਉਹ ਭੇਜੇ ਗਏ ਸੀ ਜਿਨ੍ਹਾਂ ਦੀ ਕੋਈ ਨਾ ਕੋਈ ਜਿਹੜੀ ਕ੍ਰਿਮੀਨਲ ਐਕਟੀਵਿਟੀ ਸੀਗੀ USA ਦੇ ਵਿੱਚ। ਜਿਹੜਾ ਫੈਨ ਆ ਉਹ USA ਦੇ ਵਿੱਚ ਇੱਕ ਬੱਚਾ ਆਇਆ ਸੀ 1991 ਦੇ ਵਿੱਚ। ਇਹ ਕੋਰਟ ਡਾਕੂਮੈਂਟ ਸ਼ੋ ਕਰਦੇ ਆ। ਤੇ 2000 ਦੇ ਵਿੱਚ ਜਦੋਂ 18 ਹੋਇਆ ਤੇ ਉਹਨੂੰ 25 ਸਾਲਾਂ ਦੀ ਸਜ਼ਾ ਹੋਈ ਸੀ ਕਿਉਂਕਿ ਉਹਨਾਂ ਕੋਈ ਗੈਂਗ ਰਿਲੇਟਡ ਜਿਹੜੀ ਅਲਟਰਕੇਸ਼ਨ ਹੋਈ ਸੀ ਉਹਦੇ ਵਿੱਚ ਇੱਕ ਨੂੰ ਮਾਰ ਦਿੱਤਾ ਸੀ। ਸੋ ਉਸ ਨੂੰ ਜਿਹੜਾ ਆ USA ਤੋਂ ਰਿਮੂਵ ਕਰਨ ਦੇ ਲਈ 2009 ਦੇ ਵਿੱਚ ਆਰਡਰ ਕੀਤਾ ਗਿਆ ਸੀ ਤੇ ਕਸਟਡੀ ਦੇ ਵਿੱਚ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਨੇ ਇਮੀਡੀਏਟਲੀ ਲੈ ਲਿਆ ਸੀ ਮਾਰਚ 2025 ਦੇ ਵਿੱਚ। ਸੋ ਮਾਈਕਲ ਬੋਰਨਿਕ ਇੱਕ ਸੀਨੀਅਰ ਕੌਂਸਲ ਹੈਗੇ ਹਿਊਮਨ ਰਾਈਟਸ ਵਾਚ ਤੇ ਉਹਨਾਂ ਨੇ ਕਿਹਾ ਵੀ ਉੱਥੇ ਕੋਈ ਵਿਜ਼ਿਟ ਨਹੀਂ ਕਰ ਸਕਦਾ ਜਿੱਥੇ ਇਹ ਅਮਰੀਕਾ ਨੂੰ ਭੇਜੇ ਗਏ ਬੰਦੇ ਆ। ਇਕੱਲੇ ਇਹ ਨਹੀਂ ਵੀ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਭੇਜੇ ਗਏ ਹੈਗੇ ਆ। ਸੋ ਇਹ ਜਿਹੜੀ ਡੀਲ ਆ ਕੀ ਹੋਈ ਹੈ ਇਹਨਾਂ ਮੁਲਕਾਂ ਦੇ ਵਿੱਚ, ਇਹਦੇ ਬਾਰੇ ਹਜੇ ਡਿਟੇਲ ਬਾਹਰ ਨਹੀਂ ਆਈ ਹੈਗੀ। ਜੀ ਵੀਤਨਾਮੀ ਮੂਲ ਦਾ ਬੰਦਾ 1 ਸਾਲ ਪਹਿਲਾਂ USA ਤੋਂ ਸਾਊਥ ਸੁਡਾਨ ਨੂੰ ਜੋ ਆ ਡਿਪੋਰਟ ਕਰ ਦਿੱਤਾ ਗਿਆ ਸੀ। ਹੁਣ ਉਸ ਨੂੰ ਜਿਹੜਾ ਆ ਵਾਪਸ ਵੀਤਨਾਮ ਭੇਜ ਦਿੱਤਾ ਗਿਆ ਹੈਗਾ। ਇਹ ਜਿਹੜਾ ਵੀਤਨਾਮੀ ਨੈਸ਼ਨਲ ਆ 3rd ਕੰਟਰੀ ਡਿਪੋਰਟੇਸ਼ਨ ਪ੍ਰੋਗਰਾਮ ਦੇ ਤਹਿਤ ਇਸ ਨੂੰ ਭੇਜਿਆ ਗਿਆ ਸੀ। ਸਾਊਥ ਸੁਡਾਨ ਦੀ ਮਿਨਿਸਟਰੀ ਆਫ ਫੋਰਨ ਅਫੇਅਰ ਨੇ ਅਨਾਉਂਸ ਕੀਤਾ ਵੀ 44 ਸਾਲਾਂ ਦਾ ਟਵੈਨ ਫੈਨ ਜੋ ਆ ਉਸ ਨੂੰ ਰੈਪਰੀਡੇਟ ਕਰ ਦਿੱਤਾ ਗਿਆ ਆ ਵੀਤਨਾਮ ਨੂੰ। ਤੇ ਉਹਨਾਂ ਨੇ ਇਹ ਕਿਹਾ ਵੀ ਇਹ ਜਦੋਂ ਸਾਡੀ ਜੇਲ੍ਹ 'ਚ ਵੀ ਰਿਹਾ ਤੇ ਬੜਾ ਡਿਸਿਪਲਿਨਡ ਸੀ, ਜੋਇਫੁਲ ਸੀ ਤੇ ਬੜਾ ਹੈਲਥੀ ਰਿਹਾ ਹੈਗਾ। ਇਹ ਉੱਥੇ ਦੇ ਜਿਹੜੇ ਸਪੋਕਸ ਪਰਸਨ ਆ ਐਗੋਕ ਐਨੀਅਰ ਉਹਨਾਂ ਨੇ ਇਹ ਕਿਹਾ ਆ। 7 ਬੰਦੇ ਹੋਰ ਉਹਨਾਂ ਦੇ ਨਾਲ ਅਫਰੀਕਾ ਦੇ ਇਸ ਮੁਲਕ ਦੇ ਵਿੱਚ ਭੇਜੇ ਗਏ ਸੀ ਮਈ 2025 ਚ। ਪਹਿਲਾਂ ਇਹਨਾਂ ਨੂੰ ਯੂਐਸ ਦਾ ਮਿਲਟਰੀ ਬੇਸ ਜਿਹੜਾ ਆ ਜਿਓਬੋਟੀ ਉੱਥੇ ਭੇਜਿਆ ਗਿਆ ਸੀ। ਉਹ ਤੋਂ ਬਾਅਦ ਸਾਊਥ ਸੁਡਾਨ ਦੇ ਵਿੱਚ ਭੇਜਿਆ ਗਿਆ। ਸੋ ਹੁਣ ਜਿਹੜਾ ਜੂਬਾ ਸਾਊਥ ਸੁਡਾਨ ਦੀ ਕੈਪੀਟਲ ਆ ਉੱਥੋਂ ਇਸ ਨੂੰ ਜਿਹੜਾ ਵੀਤਨਾਮ ਦੇ ਵਿੱਚ ਭੇਜ ਦਿੱਤਾ ਗਿਆ ਆ। ਸੋ ਸੁਡਾਨ ਦੇ ਵਿੱਚ ਮੋਸਟਲੀ ਲੋਕ ਉਹ ਭੇਜੇ ਗਏ ਸੀ ਜਿਨ੍ਹਾਂ ਦੀ ਕੋਈ ਨਾ ਕੋਈ ਜਿਹੜੀ ਕ੍ਰਿਮੀਨਲ ਐਕਟੀਵਿਟੀ ਸੀਗੀ USA ਦੇ ਵਿੱਚ। ਜਿਹੜਾ ਫੈਨ ਆ ਉਹ USA ਦੇ ਵਿੱਚ ਇੱਕ ਬੱਚਾ ਆਇਆ ਸੀ 1991 ਦੇ ਵਿੱਚ। ਇਹ ਕੋਰਟ ਡਾਕੂਮੈਂਟ ਸ਼ੋ ਕਰਦੇ ਆ। ਤੇ 2000 ਦੇ ਵਿੱਚ ਜਦੋਂ 18 ਹੋਇਆ ਤੇ ਉਹਨੂੰ 25 ਸਾਲਾਂ ਦੀ ਸਜ਼ਾ ਹੋਈ ਸੀ ਕਿਉਂਕਿ ਉਹਨਾਂ ਕੋਈ ਗੈਂਗ ਰਿਲੇਟਡ ਜਿਹੜੀ ਅਲਟਰਕੇਸ਼ਨ ਹੋਈ ਸੀ ਉਹਦੇ ਵਿੱਚ ਇੱਕ ਨੂੰ ਮਾਰ ਦਿੱਤਾ ਸੀ। ਸੋ ਉਸ ਨੂੰ ਜਿਹੜਾ ਆ USA ਤੋਂ ਰਿਮੂਵ ਕਰਨ ਦੇ ਲਈ 2009 ਦੇ ਵਿੱਚ ਆਰਡਰ ਕੀਤਾ ਗਿਆ ਸੀ ਤੇ ਕਸਟਡੀ ਦੇ ਵਿੱਚ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਨੇ ਇਮੀਡੀਏਟਲੀ ਲੈ ਲਿਆ ਸੀ ਮਾਰਚ 2025 ਦੇ ਵਿੱਚ। ਸੋ ਮਾਈਕਲ ਬੋਰਨਿਕ ਇੱਕ ਸੀਨੀਅਰ ਕੌਂਸਲ ਹੈਗੇ ਹਿਊਮਨ ਰਾਈਟਸ ਵਾਚ ਤੇ ਉਹਨਾਂ ਨੇ ਕਿਹਾ ਵੀ ਉੱਥੇ ਕੋਈ ਵਿਜ਼ਿਟ ਨਹੀਂ ਕਰ ਸਕਦਾ ਜਿੱਥੇ ਇਹ ਅਮਰੀਕਾ ਨੂੰ ਭੇਜੇ ਗਏ ਬੰਦੇ ਆ। ਇਕੱਲੇ ਇਹ ਨਹੀਂ ਵੀ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਭੇਜੇ ਗਏ ਹੈਗੇ ਆ। ਸੋ ਇਹ ਜਿਹੜੀ ਡੀਲ ਆ ਕੀ ਹੋਈ ਹੈ ਇਹਨਾਂ ਮੁਲਕਾਂ ਦੇ ਵਿੱਚ, ਇਹਦੇ ਬਾਰੇ ਹਜੇ ਡਿਟੇਲ ਬਾਹਰ ਨਹੀਂ ਆਈ ਹੈਗੀ। ਜੀ